ਸ਼੍ਰੋਮਣੀ ਅਕਾਲੀ ਦਲ ਅੱਜ ਅਰਦਾਸ ਕਰ ਰਹੀ ਹੈ ਕਿ ਬੰਦੀ ਸਿੰਘ ਬਾਹਰ ਆਉਣ। ਉसी ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਤੇ ਕਹਿੰਦੇ ਨੇ ਭਾਈ ਹਵਾਰਾ ਅੱਤਵਾਦੀ ਹੈ, ਕ੍ਰਿਮੀਨਲ ਹੈ, ਉਹਨੂੰ ਤੇ ਕਦੀ ਬਾਹਰ ਨਹੀਂ ਆਉਣਾ ਚਾਹੀਦਾ। ਦੇਖੋ, ਜਿਹੜੀ ਗੱਲ ਬਾਦਲ ਦੇ ਡੀਜੀਪੀ ਨੇ ਆ ਕੇ ਕਹੀ ਸੀ, ਉਹੀ ਉਹ ਗੱਲ ਜਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਹਿ ਕੇ ਤੇ ਉਹ ਡੀਜੀਪੀ ਨੇ ਇਹੋ ਗੱਲ ਸੇਮ ਗੱਲ ਕਹੀ ਸੀ, ਤਾਂ ਅਸੀਂ ਸਾਰੇ ਜਣੇ ਰੋਲਾ ਪਾ ਰਹੇ ਸੀ। ਜਿੰਨੀਆਂ ਵੀ ਲੀਡਰ ਆਏ ਨੇ ਔਰ ਸਿਆਸਤ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਔਰ ਜੇ ਅਗਰ ਦਿਲੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਨਾ ਤੇ ਕੱਲ੍ਹ ਹੀ ਬੰਦੀ ਸਿੰਘ ਰਿਹਾ ਹੋ ਜਾਣ। ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੰਗਤ ਨੂੰ ਆਪਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਅੱਜ 19 ਮਹੀਨੇ ਤੋਂ ਉੱਤੇ ਜੇਲ੍ਹ ਟ੍ਰਾਂਸਫਰ ਦਾ ਕੇਸ ਲੱਗਾ ਹੈ ਸੁਪਰੀਮ ਕੋਰਟ ਦੇ ਅੰਦਰ, ਔਰ ਜੇਲ੍ਹ ਟ੍ਰਾਂਸਫਰ ਨਹੀਂ ਹੋ ਪਾ ਰਹੀ, ਕੇਸ ਜਿਹੜਾ ਸੁਣਵਾਈ ਤੇ ਨਹੀਂ ਲੱਗਦਾ। ਬੰਦੀ ਸਿੰਘ ਆਪਣਾ ਦਰਦ ਬਿਆਨ ਕਰ ਰਹੇ ਨੇ, ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਕਮਰੇ 'ਚ ਆ ਕੇ ਗੱਲ ਕਰੋ। ਕੌਮ ਦਾ ਅਗਰ ਕੋਈ ਵੀ ਸਿੱਖ ਕਿਸੇ ਵੀ ਮੋਢੀ ਨਾਲ ਗੱਲ ਕਰਨਾ ਚਾਹਵੇ ਤੇ ਉਹ ਬੰਦ ਕਮਰੇ 'ਚ ਜਾਂ ਟਾਈਮ ਲੈ ਕੇ ਕਿਉਂ ਗੱਲ ਕਰੇ। ਇਹ ਤੇ ਗੁਰੂ ਨਾਨਕ ਨਾਲ ਗੱਲ ਕਰਨੀ ਤੇ ਸਿੱਧੀ ਗੱਲ ਹੋ ਜਾਂਦੀ। ਅਸੀਂ ਭਾਈ ਗੜਗੜ ਜੀ ਨੂੰ ਭਾਈ ਗੜਗੜ ਸਾਹਿਬ ਹੀ ਕਹਾਂਗੇ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਜਿਨ੍ਹਾਂ ਨੂੰ ਕੌਮ ਨੇ ਪੰਥ ਨੇ ਜਥੇਦਾਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਥਾਪੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤਿਹਾੜ ਜੇਲ੍ਹ ਗੇਟ ਨੰਬਰ 1 ਦੇ ਸਾਹਮਣੇ ਲਗਾਤਾਰ ਪਿਛਲੇ 10-12 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਅਸੀਂ ਦੇਖਦੇ ਆ ਰਹੇ ਹੈਗੇ ਆ। ਜਿਵੇਂ ਮੈਂ ਹੁਣੇ ਤੁਹਾਡੇ ਪਹਿਲੇ ਸਰਮਜੀਤ ਸਿੰਘ ਜੀ ਕੇ ਦਾ ਇੰਟਰਵਿਊ ਕਰਨ ਵੇਲੇ ਵੀ ਜ਼ਿਕਰ ਕੀਤਾ, ਪਾਰਟੀਆਂ ਬਦਲ ਗਈਆਂ, ਸਰਕਾਰਾਂ ਬਦਲ ਗਈਆਂ, ਲੀਡਰਾਂ ਦੇ ਚਿਹਰੇ ਬਦਲ ਗਏ, ਉਹਨਾਂ ਦੇ ਉੱਤੇ ਲੱਗੇ ਟੈਗ ਬਦਲ ਗਏ, ਲੇਕਿਨ ਬੰਦੀ ਸਿੰਘ ਅੱਜ ਵੀ ਉੱਥੇ ਜੇਲ੍ਹਾਂ ਦੇ ਅੰਦਰ ਬੇਕਸੂਰੇ ਸਜ਼ਾ ਕੱਟ ਰਹੇ ਨੇ। ਸਾਡੇ ਨਾਲ ਇਸ ਵੇਲੇ ਸਰਦਾਰ ਇਕਬਾਲ ਸਿੰਘ ਜੀ ਜਿਹੜੇ ਮੁਲਾਕਾਤੀ ਹੈਗੇ ਨੇ ਜਥੇਦਾਰ ਭਾਈ ਹਵਾਰਾ ਦੇ, ਉਹਨਾਂ ਨਾਲ ਗੱਲਬਾਤ ਕਰਨੇ ਤੇ ਗੱਲ ਦੀ ਸ਼ੁਰੂਆਤ ਫਤਿਹ ਦੀ ਸ਼ਾਨ ਤੋਂ ਕਰਨੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹੋਗੇ ਇਕਬਾਲ ਸਿੰਘ ਜੀ? ਅੱਜ ਅਸੀਂ ਸਾਰੀ ਪਾਰਟੀਆਂ ਨੂੰ ਵੀ ਇੱਥੇ ਦੇਖ ਰਹੇ ਹਾਂ, 12-13 ਸਾਲਾਂ ਤੋਂ ਤੁਸੀਂ ਵੀ ਦੇਖਦੇ ਆ ਰਹੇ ਹੋ। ਕੀ ਮੇਰਾ ਸਿੱਧਾ ਸਵਾਲ ਹੈ, ਇਹ ਜੀ ਅਰਦਾਸਾਂ ਦੇ ਨਾਲ ਬੰਦੀ ਸਿੰਘ ਬਾਹਰ ਆਉਣਗੇ? ਗੁਰੂ ਸਮਰੱਥ ਹੈ, ਗੁਰੂ ਕਲਾ ਵਰਤਾ ਦੇ, ਗੱਲ ਵੱਖਰੀ ਹੈ। ਕਿਆ ਇਸ ਤਰੀਕੇ ਦੀਆਂ ਅਰਦਾਸਾਂ ਦੇ ਨਾਲ ਬੰਦੀ ਸਿੰਘ ਬਾਹਰ ਆਉਣਗੇ? ਤੁਸੀਂ ਆਪੇ ਹੀ ਕਿਹਾ ਕਿ ਗੁਰੂ ਸਾਹਿਬ ਦੀ ਅਗਰ ਕਲਾ ਵਰਤਾ ਦੇਣਗੇ, ਮੈਂ ਤੁਹਾਡੀ ਗੱਲ ਨਾਲ ਬਿਲਕੁਲ 100% ਐਗਰੀ ਹੈਗਾ। ਇਹ ਗੁਰੂ ਸਾਹਿਬ ਨੇ ਹੀ ਕਰਨਾ ਹੈ ਔਰ ਖੇਡ ਗੁਰੂ ਸਾਹਿਬ ਨੇ ਹੀ ਖਿਡਾਣੀ ਹੈ। ਇਹ ਤੇ ਆਪਣੀਆਂ ਖੇਡਾਂ 'ਚ ਖੇਡੀ ਜਾ ਰਹੇ ਨੇ ਜਿੰਨੀਆਂ ਵੀ ਲੀਡਰ ਆਏ ਨੇ, ਔਰ ਸਿਆਸਤ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਔਰ ਜੇ ਅਗਰ ਦਿਲੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਨਾ ਤੇ ਕੱਲ੍ਹ ਹੀ ਬੰਦੀ ਸਿੰਘ ਰਿਹਾ ਹੋ ਜਾਣਗੇ। ਪਰ ਦਿਲੋਂ ਕੋਈ ਕਰ ਨਹੀਂ ਰਿਹਾ, ਸਿਰਫ ਤੇ ਸਿਰਫ ਸਿਆਸਤਾਂ ਹੋ ਰਹੀਆਂ ਨੇ। ਰਵੀਪਾਲ ਸਿੰਘ ਦੀ ਗੱਲ ਕਰੀਏ, ਤਾਜ਼ਾ ਵਿਵਾਦ ਤੁਸੀਂ ਦੇਖਿਆ, ਇੰਟਰਵਿਊ ਕੀਤਾ ਰਵੀਪਾਲ ਸਿੰਘ ਨੇ ਸਾਡੇ ਨਾਲ ਐਕਸਕਲੂਸਿਵ ਸਾਡੇ ਚੈਨਲ ਤੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਗੜਗੜ ਸਿੰਘ ਜੀ ਮੇਰੀ ਗੱਲ ਨਹੀਂ ਸੁਣ ਰਹੇ, ਉਹ ਵੀ ਆਪਣੀ ਗੱਲ ਤੋਂ ਮੁਕਰ ਚੁੱਕੇ ਨੇ। ਮਨਜੀਤ ਸਿੰਘ ਜੀਕੇ ਦਾ ਵੀ ਕਹਿਣਾ ਹੈਗਾ ਕਿ ਇਹੋ ਜਿਹਾ ਕੋਈ ਮਸਲੇ ਤੇ ਗੱਲ ਨਹੀਂ ਹੋਈ। ਤੁਹਾਡਾ ਇਸ ਮਸਲੇ ਦੇ ਉੱਤੇ ਕੀ ਨਾ, ਕਿਉਂ ਬੰਦੀ ਸਿੰਘ ਆਪਣਾ ਦਰਦ ਬਿਆਨ ਕਰ ਰਹੇ ਨੇ, ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਕਮਰੇ 'ਚ ਆ ਕੇ ਗੱਲ ਕਰੋ ਅਕਾਲ ਤਖਤ ਸਾਹਿਬ ਤੇ। ਮੈਂ ਕੱਲ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਹੈਗੇ ਨੇ ਸਰ ਕੁਲਦੀਪ ਸਿੰਘ ਗੜਗੜ, ਉਹਨਾਂ ਦੇ ਪੀਏ ਜਿਹੜੇ ਮੀਡੀਆ ਐਡਵਾਈਜ਼ਰ ਨੇ ਜਸਕਰਨ ਸਿੰਘ, ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਹੈ। ਉਹ ਕਹਿੰਦੇ ਨੇ ਅਕਾਲ ਤਖਤ ਸਾਹਿਬ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਨੇ, ਤੁਸੀਂ ਸਾਡੇ ਕੋਲੋਂ ਟਾਈਮ ਲਓ, ਟਾਈਮ ਲੈ ਕੇ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਨਾਲ ਇਸ ਮਸਲਿਆਂ ਦੇ ਉੱਤੇ ਗੌਰ ਕਰਾਂਗੇ। ਤੁਸੀਂ ਮੁਲਾਕਾਤੀ ਹੋ, ਤੁਸੀਂ ਜਥੇਦਾਰ ਭਾਈ ਹਵਾਰਾ ਦੇ ਨਾਲ ਕਹਿ ਲਓ ਕਿ ਸੇਵਾ ਨਿਭਾ ਰਹੇ ਹੋ, ਤੁਹਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਟਾਈਮ ਲੈ ਕੇ ਗੱਲ ਕੀਤੀ ਜਾਏਗੀ ਬੰਦੀ ਸਿੰਘਾਂ ਦੀ? ਜਸਵਿੰਦਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਭਾਈ ਗੜਗੜ ਜੀ ਨੂੰ ਭਾਈ ਗੜਗੜ ਸਾਹਿਬ ਹੀ ਕਹਾਂਗੇ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਜਿਨ੍ਹਾਂ ਨੂੰ ਕੌਮ ਨੇ ਪੰਥ ਨੇ ਜਥੇਦਾਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਥਾਪੀ। ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦੇਵਾਂ ਕਿ ਜਥੇਦਾਰੀ ਜਦੋਂ ਸੰਗਤ ਨੇ ਥਾਪੀ, ਉਸ ਤੋਂ 10 ਦਿਨ ਬਾਅਦ ਜਥੇਦਾਰੀ ਕਬੂਲ ਕੀਤੀ ਗਈ। ਇਸ ਗੱਲ ਦਾ ਤੁਹਾਨੂੰ ਵੀ ਪਤਾ, ਤੁਸੀਂ ਪੂਰੀ ਇੰਟਰਵਿਊ ਉੱਥੇ ਜਿਹੜਾ ਸਰਬਤ ਖਾਲਸਾ ਕਵਰ ਵੀ ਕੀਤਾ ਸੀ। ਉਹ ਵੀ ਇੱਕ ਕੁਝ ਸ਼ਰਤਾਂ ਦੇ ਉੱਤੇ ਤਾਂ ਜਾ ਕੇ ਜਥੇਦਾਰੀ ਕਬੂਲ ਕੀਤੀ ਸੀ, ਜਥੇਦਾਰ ਸਾਹਿਬ ਵੱਲੋਂ ਸ਼ਰਤਾਂ ਸੀਗੀਆਂ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਕੌਮ ਦਾ ਅਗਰ ਕੋਈ ਵੀ ਸਿੱਖ ਕਿਸੇ ਵੀ ਮੋਢੀ ਨਾਲ ਗੱਲ ਕਰਨਾ ਚਾਹਵੇ ਤੇ ਉਹ ਬੰਦ ਕਮਰੇ 'ਚ ਜਾਂ ਟਾਈਮ ਲੈ ਕੇ ਕਿਉਂ ਗੱਲ ਕਰੇ। ਇਹ ਤੇ ਗੁਰੂ ਨਾਨਕ ਨਾਲ ਗੱਲ ਕਰਨੀ ਤੇ ਸਿੱਧੀ ਗੱਲ ਹੋ ਜਾਂਦੀ। ਬੈਠੋ, ਗੁਰੂ ਨਾਨਕ ਕਹਿੰਦੇ ਨੇ ਪ੍ਰੋਟੋਕਾਲ ਹੈ, ਉਹ ਫਿਰ ਸਿਆਸਤ ਹੋ ਗਈ ਨਾ ਸਰ। ਪ੍ਰੋਟੋਕਾਲ ਤੇ ਤਾਂ ਸਿਆਸਤ ਹੋਏਗੀ ਤਾਂ ਪ੍ਰੋਟੋਕਾਲ ਹੋਏਗਾ ਨਾ। ਜੇ ਅਗਰ ਧਰਮ ਦੀ ਗੱਲ ਕਰਨੀ ਹੈ ਤਾਂ ਫਿਰ ਤਾਂ ਪ੍ਰੋਟੋਕਾਲ ਦਾ ਕੋਈ ਮਤਲਬ ਹੀ ਨਹੀਂ ਹੈ। ਜਾਓ ਉੱਥੇ ਗੱਲ ਕਰੋ, ਔਰ ਗੱਲ ਸੁਣਨੀ ਵੀ ਚਾਹੀਦੀ ਹੈ।
ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅਸੀਂ ਪਿਛਲੇ 12-15 ਸਾਲ ਤੁਹਾਨੂੰ ਵੀ ਹੋ ਗਏ, ਸਾਨੂੰ ਵੀ ਲਗਾਤਾਰ ਇਸ ਜਗ੍ਹਾ ਦੇ ਉੱਤੇ ਇਸ ਅਰਦਾਸ ਨੂੰ ਕਵਰ ਕਰਦੇ ਹੋਏ ਮੌਜੂਦਾ ਅਕਾਲੀ ਅਰਦਾਸ ਸਾਹਿਬ ਮਨਜੀਤ ਸਿੰਘ ਜੀਕੇ ਸਾਹਿਬ ਦੀ ਗੱਲ ਕਰ ਲਈਏ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ, ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਪਾਰਟੀ ਦੇ ਅੰਦਰ ਹੈਗੇ ਨੇ। ਮੈਂ ਸਵਾਲ ਮਨਜੀਤ ਸਿੰਘ ਜੀਕੇ ਜੀ ਤੋਂ ਵੀ ਪੁੱਛਿਆ ਸੀ, ਤੁਹਾਡੇ ਤੋਂ ਵੀ ਉਹ ਸਵਾਲ ਪੁੱਛ ਰਿਹਾ ਹੈਗਾ। ਸ਼੍ਰੋਮਣੀ ਅਕਾਲੀ ਦਲ ਅੱਜ ਅਰਦਾਸ ਕਰ ਰਹੀ ਹੈ ਕਿ ਬੰਦੀ ਸਿੰਘ ਬਾਹਰ ਆਉਣ। ਉਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਤੇ ਕਹਿੰਦੇ ਨੇ ਭਾਈ ਅਵਾਰਾ ਅੱਤਵਾਦੀ ਹੈ, ਕ੍ਰਿਮੀਨਲ ਹੈ, ਉਹਨੂੰ ਤੇ ਕਦੀ ਬਾਹਰ ਨਹੀਂ ਆਉਣਾ ਚਾਹੀਦਾ। ਉਹਨਾਂ ਦੇ ਫਾਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਿੱਠੀ ਲਿਖਦੇ ਨੇ ਭਾਈ ਹਵਾਰੇ ਦੇ ਲਈ ਤਿਲਕ ਇਸੀ ਤਿਹਾੜ ਜੇਲ੍ਹ ਦੇ ਅੰਦਰ ਕਿ ਬਈ ਉਹਨੂੰ ਪੰਜਾਬ ਨਹੀਂ ਭੇਜਣਾ ਚਾਹੀਦਾ, ਪੰਜਾਬ ਦੇ ਮਾਹੌਲ ਖਰਾਬ ਹੋਏਗਾ। ਕੀ ਕਹੋਗੇ? ਮੈਂ ਉਹੀ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਬੰਦੀ ਸਿੰਘਾਂ ਦੇ ਅੱਜ ਤੁਸੀਂ ਪਿੰਦਰਪਾਲ ਸਾਹਿਬ ਦੀ ਕਥਾ ਸੁਣੀ ਹੋਏਗੀ। ਉਹਨਾਂ ਨੇ ਕਿਹਾ ਕਿ ਦੋ ਚਿੱਤੇ ਹੋ ਕੇ ਨਾ ਕਰੋ, ਸੱਚੇ ਮਨ ਨਾਲ ਸਾਰੇ ਇੱਕੋ ਹੋ ਕਰਕੇ ਇਕਜੁੱਟ ਹੋਗੇ ਤਾਂ ਬੰਦੀ ਸਿੰਘ ਰਿਹਾ ਹੋਣਗੇ। ਦੇਖੋ ਜਿਹੜੀ ਗੱਲ ਬਾਦਲ ਦੇ ਡੀਜੀਪੀ ਨੇ ਆ ਕੇ ਕਹੀ ਸੀ, ਉਹੀਓ ਗੱਲ ਜਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਹਿ ਕੇ ਤੇ ਉਹ ਡੀਜੀਪੀ ਨੇ ਇਹੀਓ ਗੱਲ ਸੇਮ ਗੱਲ ਕਹੀ ਸੀ, ਤਾਂ ਅਸੀਂ ਸਾਰੇ ਜਣੇ ਰੋਲਾ ਪਾ ਰਹੇ ਸੀ, ਤਾਂ ਸੁਖਬੀਰ ਬਾਦਲ ਵੀ ਰੋਲਾ ਪਾ ਰਿਹਾ ਸੀ ਕਿ ਵੀ ਬੰਦੀ ਸਿੰਘ ਦੇ ਉਹ ਅਗਰ ਪੰਜਾਬ ਵਿੱਚ ਆ ਜਾਣਗੇ ਤੇ ਮਾਹੌਲ ਖਰਾਬ ਹੋ ਜਾਏਗਾ। ਪਰ ਉਹ ਸਮਾਂ ਭੁੱਲ ਗਏ ਜਦੋਂ ਤੇਰੇ ਪਿਤਾ ਨੇ ਡੀਜੀਪੀ ਨੂੰ ਕਹਿ ਕੇ ਇਹ ਬਿਆਨ ਦਿਲਵਾਇਆ ਸੀ ਕੋਰਟ ਦੇ ਅੰਦਰ ਕਿ ਜੇ ਅਗਰ ਬੰਦੀ ਸਿੰਘ ਜਥੇਦਾਰ ਜਗਤਾਰ ਸਿੰਘ, ਮੈਂ ਕੋਡ ਕਰ ਰਿਹਾ ਨਾਮ ਲੈ ਕੇ, ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੇ ਅਗਰ ਪੰਜਾਬ ਜਾਏਗਾ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ। ਮੈਂ ਆਪ ਦੇ ਚੈਨਲ ਦੇ ਰਾਹੀਂ, ਮੈਨੂੰ ਪਤਾ ਹੈ ਆਪ ਚੈਨਲ ਜਿਹੜਾ ਹੈ ਨਾ ਸੱਚ ਦੀ ਗੱਲ ਕਰਦਾ ਹੈ ਔਰ ਇੰਟਰਵਿਊ ਪੂਰਾ ਚੜਾਉਂਦਾ ਹੈ, ਕੱਟਦਾ ਨਹੀਂ ਹੈ। ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੰਗਤ ਨੂੰ ਆਪ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਅੱਜ 19 ਮਹੀਨੇ ਤੋਂ ਉੱਤੇ ਜੇਲ੍ਹ ਟ੍ਰਾਂਸਫਰ ਦਾ ਕੇਸ ਲੱਗਾ ਹੈ ਸੁਪਰੀਮ ਕੋਰਟ ਦੇ ਅੰਦਰ, ਔਰ ਜੇਲ੍ਹ ਟ੍ਰਾਂਸਫਰ ਨਹੀਂ ਹੋ ਪਾ ਰਹੀ। ਕੇਸ ਜਿਹੜਾ ਸੁਣਵਾਈ ਤੇ ਨਹੀਂ ਲੱਗਦਾ। ਗੁਰੂ ਸਾਹਿਬ ਸੰਗਤ ਨੂੰ ਦੇ ਚਰਨਾਂ 'ਚ ਬੇਨਤੀ ਕਰਿਆ ਕਿ ਗੁਰੂ ਸਾਹਿਬ ਅੱਗੇ ਅਰਦਾਸਾਂ ਕਰੋ, 4 ਨਵੰਬਰ ਨੂੰ ਕੇਸ ਲੱਗਣ ਜਾ ਰਿਹਾ ਔਰ ਜਲਦੀ ਤੋਂ ਜਲਦੀ ਜਥੇਦਾਰ ਸਾਹਿਬ ਜਿਹੜੇ ਪੰਜਾਬ ਆਪਣੇ ਘਰ ਜਾ ਸਕਣ। ਔਰ ਉਸ ਤੋਂ ਬਾਅਦ ਜਿਹੜਾ ਪੈਰੋਲ ਜਿਹੜੀ ਹੈ ਬਹੁਤ ਹੀ, ਜਦੋਂ ਕੇਜਰੀਵਾਲ ਸੀ ਕਹਿੰਦੇ ਸੀ ਕੇਜਰੀਵਾਲ ਕੰਮ ਨਹੀਂ ਕਰਦਾ, ਉਹ ਸੁਣਦਾ ਨਹੀਂ, ਅੱਜ ਮਾਫ ਕਰਿਓ, ਅੱਜ ਦਿੱਲੀ ਸਰਕਾਰ ਕਿਹਦੀ ਹੈ, ਸੈਂਟਰਲ ਸਰਕਾਰ ਕਿਹਦੀ ਹੈ, ਇੱਕੋ ਸਰਕਾਰ ਹੈ। ਔਰ ਪੈਰੋਲ ਵਾਸਤੇ ਐਪਲੀਕੇਸ਼ਨ ਵਕੀਲਾਂ ਵੱਲੋਂ ਵੀ, ਦਿੱਲੀ ਦੀ ਜਥੇਬੰਦੀਆਂ ਵੱਲੋਂ ਵੀ ਰੇਖਾ ਗੁਪਤਾ ਕੋਲ ਪਹੁੰਚ ਚੁੱਕੀ ਹੈ। ਔਰ ਰੇਖਾ ਗੁਪਤਾ ਨੇ ਕੰਸਰਟ ਡਿਪਾਰਟਮੈਂਟ ਜਿਹੜਾ ਕਿ ਆਸ਼ੀਸ਼ ਸੂਦ ਜੀ ਨੇ, ਜੇਲ੍ਹ ਮੰਤਰੀ ਨੇ ਔਰ ਹੋਮ ਮਿਨਿਸਟਰ ਦਿੱਲੀ ਦੇ ਵੀ ਨੇ, ਉਹਨਾਂ ਕੋਲ ਜਿਹੜਾ ਕਿ ਪੈਰੋਲ ਦਾ ਐਪਲੀਕੇਸ਼ਨ ਉਹਨਾਂ ਕੋਲ ਪਹੁੰਚ ਚੁੱਕੀ ਹੈ। ਉਹਨਾਂ ਨੇ ਇਹ ਰੇਖਾ ਗੁਪਤਾ ਵੱਲੋਂ, ਰੇਖਾ ਗੁਪਤਾ ਜੀ ਦੇ ਜਿਹੜੇ ਦਫ਼ਤਰ ਵਿੱਚੋਂ ਸਾਨੂੰ ਰਿਪਲਾਈ ਆਇਆ ਕਿ ਜਿਹੜਾ ਅਸੀਂ ਤੁਹਾਡੀ ਜਿਹੜੀ ਐਪਲੀਕੇਸ਼ਨ ਉਹ ਅਸੀਂ ਸੂਦ ਕੋਲ ਪੁੱਤੀ, ਔਰ ਸਾਨੂੰ ਮਹੀਨੇ ਤੋਂ ਉੱਤੇ ਹੋ ਗਿਆ, ਸਾਨੂੰ ਉਸ ਵੀ ਸੂਦ ਕੋਲ ਟਾਈਮ ਨਹੀਂ ਮਿਲਿਆ। ਅਸੀਂ ਬਥੇਰੇ ਬੰਦਿਆਂ ਨਾਲ ਸੰਪਰਕ ਕੀਤਾ, ਅੱਜ ਵੀ ਸਾਨੂੰ ਇੱਥੇ ਬੰਦੇ ਆਏ ਸੀਗੇ, ਉਹਨਾਂ ਨਾਲ ਸੰਪਰਕ ਕੀਤਾ, ਉਹ ਕਹਿੰਦੇ ਮੈਂ ਅਸੀਂ ਜਲਦੀ ਨਾਲ ਟਾਈਮ ਲੈ ਕੇ ਦਿੰਦੇ ਹਾਂ। ਚਲੋ, ਬੜਾ ਵੱਡਾ ਮਸਲਾ ਤੁਸੀਂ ਜਿਹੜਾ ਹੈਗਾ ਕੌਮ ਦੇ ਅੱਗੇ ਰੱਖਿਆ। ਜਾਂਦੇ ਆਂਦੇ ਇੱਕ ਆਖਿਰਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਾਂਗਾ, ਤੁਸੀਂ ਬੰਦੀ ਸਿੰਘਾਂ ਦੇ ਜੇਲ੍ਹ 'ਚ ਰਹਿਣ ਦਾ ਸਭ ਤੋਂ ਵੱਡਾ ਕਸੂਰਵਾਰ ਕਿਹਨੂੰ ਮੰਨਦੇ ਹੋ? ਸਰਕਾਰਾਂ ਨੂੰ ਮੰਨਦੇ ਹੋ, ਸਾਡੇ ਵੈਰੀਆਂ ਨੂੰ ਮੰਨਦੇ ਹੋ, ਜਾਂ ਜਿਹੜੇ ਸਾਡੇ ਸੋ ਕਾਲਡ ਪੱਗਾਂ ਵਾਲੇ ਸਾਡੇ ਸਿੱਖ ਲੀਡਰ ਹੈਗੇ ਨੇ, ਤੁਸੀਂ ਸਭ ਤੋਂ ਵੱਡਾ ਕਸੂਰਵਾਰ ਕਿਹਨੂੰ? ਅਸੀਂ ਆਪਣੇ ਸਿੱਖ ਲੀਡਰਾਂ ਨੂੰ ਹੀ ਮੰਨਦੇ ਹਾਂ ਜੀ। ਵਜ੍ਹਾ ਆਪਣੀ ਸਿਆਸਤ, ਉਹਨਾਂ ਨੂੰ ਆਪਣੀ ਸਿਆਸਤ ਨੂੰ, ਉਹਨਾਂ ਨੇ ਆਪਣੀ ਕੁਰਸੀ। ਜੇ ਅਗਰ ਉਹ ਇਹ ਸਿਆਸਤ ਕੁਰਸੀ ਦੇ ਉੱਪਰ ਉੱਠ ਜਾਣ ਤਾਂ ਕੱਲ੍ਹ ਬੰਦੀ ਸਿੰਘ ਰਿਹਾ ਹੋ ਜਾਣਗੇ। ਸੰਗਤ ਜੀ, ਬੜੀ ਵੱਡੀ ਗੱਲ ਕੀਤੀ ਹੈਗੀ ਹੈ ਸਰਦਾਰ ਇਕਬਾਲ ਸਿੰਘ ਨੇ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਅਸੀਂ ਇੱਕ ਵਾਰ ਗੇਟ ਦਿਖਾ ਦਈਏ, ਜਿਹੜਾ ਤਿਹਾੜ ਜੇਲ੍ਹ ਗੇਟ ਨੰਬਰ 1 ਦੇ ਬਾਹਰ ਅਸੀਂ ਇਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਨੂੰ ਅਸੀਂ ਕਵਰ ਕਰ ਰਹੇ ਹੈਗੇ ਆ। ਲਗਾਤਾਰ ਅਰਦਾਸਾਂ ਹੁੰਦੀਆਂ ਆ ਰਹੀਆਂ ਨੇ, ਲੇਕਿਨ ਕੀ ਬੰਦੀ ਸਿੰਘ ਬਾਹਰ ਆਣਗੇ? ਇੱਕ ਬੜਾ ਵੱਡਾ ਸਵਾਲ ਅਸੀਂ ਤੁਹਾਡੇ ਸਾਰਿਆਂ ਦੇ ਲਈ ਛੱਡ ਕੇ ਜਾ ਰਹੇ ਹੈਗੇ ਆ ਕਿ ਮੌਜੂਦਾ ਸਮੇਂ ਦੇ ਅੰਦਰ ਬੜੀ ਵੱਡੀ ਗੱਲ ਕੀਤੀ ਮਨਜੀਤ ਸਿੰਘ ਜੀਕੇ ਨਾਲ ਵੀ ਜਦੋਂ ਅਸੀਂ ਗੱਲ ਕੀਤੀ, ਸਰ ਇਕਬਾਲ ਸਿੰਘ ਹੋਰਾਂ ਦੇ ਨਾਲ ਵੀ ਅਸੀਂ ਇਸ ਗੱਲ ਨੂੰ ਕੀਤਾ ਹੈਗਾ। ਤੇ ਜਿਹੜੀ ਗੱਲ ਕਹੀ ਹੈ ਕਿ ਟਿਕਾਣੇ ਸਿਰ ਇੱਕੋ ਗੱਲ ਦੇ ਉੱਤੇ ਆ ਕੇ ਰੁਕਦੀ ਹੈਗੀ ਹੈ ਕਿ ਅਗਰ ਸਾਡੇ ਆਪਣੇ ਸੋ ਕਾਲਡ ਸਿੱਖ ਲੀਡਰ ਜਿਹੜੇ ਪੱਗਾਂ 'ਚ ਸਿਰ ਫਸਾਈ ਬੈਠੇ ਨੇ, ਅਗਰ ਇੱਕ ਇਕੱਠੇ ਹੋ ਜਾਣ, ਇਮਾਨਦਾਰੀ ਨਾਲ ਆਪਣੀ ਸਿਆਸਤ ਛੱਡ ਦੇਣ, ਤੇ ਕਿੱਥੇ ਨਾ ਕਿੱਥੇ ਸਾਡੇ ਬੰਦੀ ਸਿੰਘ ਬਾਹਰ ਆ ਸਕਣਗੇ।
ਸਾਡੀ ਕੋਸ਼ਿਸ਼ ਸੀ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਸੱਚ ਤੁਹਾਡੇ ਸਾਰਿਆਂ ਦੇ ਅੱਗੇ ਲੈ ਕੇ ਆ ਰਹੇ ਹਾਂ। ਆਉਣ ਵਾਲੇ ਸਮੇਂ ਦੇ ਅੰਦਰ ਹੋਰ ਪੰਥਕ ਮਸਲੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਰਿਆਂ ਤੋਂ ਇਜਾਜ਼ਤ। ਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।